1984 ਦਾ ਘੱਲੂਘਾਰਾ ਇਸ ਕਰਕੇ ਵਾਪਰਿਆ ਕਿ ਉਸ ਵੇਲੇ ਕੁਝ ਜਿਹੜੇ ਅੱਤਵਾਦੀ ਬਿਰਤੀ ਦੇ ਲੋਕ ਜਿਨ੍ਹਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਮੌਜੂਦ ਸੀ। ਪਰ 4 ਜੁਲਾਈ 1955 ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਕਿਹੜੇ ਅੰਦਰ ਅੱਤਵਾਦੀ ਮੌਜੂਦ ਸੀ, ਕਿਹੜੇ ਲੋਕ ਮੌਜੂਦ ਸੀ, ਕਿਉਂ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਨਾ ਪਿਆ? ਮੇਨ ਕਾਰਨ ਇੱਕੋ ਹੀ ਹੁੰਦਾ ਹਰ ਵਾਰੀ ਵੀ ਸਿੱਖਾਂ ਦਾ ਮਨੋਬਲ ਕਿਵੇਂ ਤੋੜਨਾ, ਔਰ ਸਿੱਖਾਂ ਦਾ ਮਨੋਬਲ ਤੋੜਨ ਲਈ ਉਹਨਾਂ ਦਾ ਜਿਹੜਾ ਸਭ ਤੋਂ ਮੁਕੱਦਸ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਉਸ 'ਤੇ ਅਟੈਕ ਕੀਤਾ ਜਾਏ, ਚਾਹੇ ਉਹ ਅਬਦਾਲੀ ਹੋਵੇ ਚਾਹੇ ਕੋਈ ਹੋਰ ਹੋਵੇ। ਹਾਂਜੀ, ਅਤੇ ਮਾਸਟਰ ਤਾਰਾ ਸਿੰਘ ਨੂੰ ਜਦੋਂ ਕਹਿੰਦੇ ਵੀ ਮਾਸਟਰ ਪੰਡਿਤ ਜੀ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਆਜ਼ਾਦੀ ਤੋਂ ਪਹਿਲਾਂ ਸਾਡੇ ਨਾਲ, ਅਤੇ ਹੁਣ ਸਮਾਂ ਆ ਗਿਆ, ਹੁਣ ਪੂਰੇ ਕਰੋ। ਅਤੇ ਉਹਦਾ ਜਵਾਬ ਸੀਗਾ ਘੜਿਆ ਘੜਾਇਆ ਵੀ ਮਾਸਟਰ ਜੀ ਅਬ ਸਮਾਂ ਬਦਲ ਗਿਆ, अब आप इस देश में रहने के लिए रहना सी। ਮਤਲਬ ਉਹਨਾਂ ਦਾ ਸਿੱਧਾ ਜਵਾਬ ਸੀ ਵੀ ਉਹ ਵਾਅਦੇ ਉਹਦੇ ਕੋਈ ਨਹੀਂ ਹੈਗੇ, ਉਹ ਗਏ ਹੁਣ, ਅਤੇ ਹੁਣ ਜਿਵੇਂ ਅਸੀਂ ਚਲਾਵਾਂਗੇ ਉਵੇਂ ਤੁਹਾਨੂੰ ਚੱਲਣਾ ਪਊ। ਅਤੇ ਮਾਸਟਰ ਤਾਰਾ ਸਿੰਘ ਜਦੋਂ ਸਾਰੇ ਆਪਣਾ ਪੰਡਿਤ ਜਵਾਹਰ ਲਾਲ ਨਹਿਰੂ ਜਦੋਂ ਸਾਰੇ ਦੇਸ਼ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਉਂਦਾ, ਅਤੇ ਪੰਜਾਬੀ ਦਾ ਸੂਬਾ ਬਣਾਉਣ ਨੂੰ ਕਿਉਂ ਪ੍ਰੋਬਲਮ ਸੀ? ਕਿਉਂ ਕਹਿੰਦਾ ਹੈ ਕਿ ਮੇਰੀ ਲਾਸ਼ 'ਤੇ ਬਣੇਗਾ ਪੰਜਾਬੀ ਸੂਬਾ? ਸਿੱਖ ਤਾਂ ਬਹੁਤ ਵੱਡੀ ਗੱਲ, ਉਹ ਪੰਜਾਬੀ ਦੇ ਤੌਰ 'ਤੇ ਸਾਡੀ ਹੋਂਦ ਸਵੀਕਾਰ ਕਰਨ ਲਈ ਰਾਜੀ ਨਹੀਂ ਸੀ। ਜਿੰਨਾ ਚਿਰ ਤੁਹਾਡਾ ਸਿਧਾਂਤ ਜਿਉਂਦਾ ਹੈ ਨਾ, ਉਹਨਾਂ ਚਿਰ ਕੌਮ ਨਹੀਂ ਮਾਰ, ਅਤੇ ਸਿਧਾਂਤ ਇਹਨਾਂ ਦੇ ਮਾਰਨਾ ਵੱਸ ਦੀ ਗੱਲ ਨਹੀਂ। ਫਲੈਗ ਮਾਰਚ ਦਾ ਵੀ ਮਤਲਬ ਇਹ ਹੁੰਦਾ ਵੀ ਲੋਕਾਂ ਦੇ ਮਨਾਂ 'ਤੇ ਦਹਿਸ਼ਤ ਪਾਈ ਜਾਵੇ, ਡਰਾਇਆ ਜਾਵੇ, ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ। ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਸਰਕਾਰ ਆਪਣੇ ਹੋਣ ਦਾ ਅਹਿਸਾਸ ਕਰਾਉਂਦੀ ਹੈ ਵੀ ਅਸੀਂ ਸਰਕਾਰ ਹਾਂ, ਅਸੀਂ ਜੋ ਮਰਜ਼ੀ ਚਾਹਾਂਗੇ ਕਰਾਂਗੇ। ਪਰ ਗੱਲ ਇਹ ਹੈ ਵੀ ਸਿੱਖਾਂ ਨੇ ਕਦੀ ਇਹੋ ਜਿਹੀਆਂ ਸਰਕਾਰਾਂ ਨੂੰ ਸਰਕਾਰ ਮੰਨਿਆ ਨਹੀਂ। ਹੱਥੇ ਕਰਨ 'ਤੇ ਹੀ ਤਾਂ ਲੱਗੇ ਹੋਏ ਆ ਨਾ। ਸਾਨੂੰ 1947 ਤੋਂ ਬਾਅਦ ਕੀ ਹੋ ਰਿਹਾ ਹੋਰ ਵੀ ਇਹਨਾਂ ਨੇ ਹੱਥੇ ਕਰ ਦਿੱਤਾ ਜਾਵੇ। 84 ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਸੀਗੇ, ਅਤੇ ਬਾਕੀ ਜਿਹੜੇ 38 ਗੁਰਦੁਆਰੇ 'ਚ ਉੱਥੇ ਕਿਹੜਾ ਜਰਨੈਲ ਸਿੰਘ ਬੈਠਾ ਸੀ? ਸਿੱਖਾਂ ਦੀ ਕਰਬਲਾ, ਜਿਸ ਨੂੰ ਸਿੱਖ ਆਬੇ ਹਯਾਤ ਦੇ ਨਾਮ ਦੇ ਨਾਲ ਸ੍ਰੀ ਦਰਬਾਰ ਸਾਹਿਬ ਪਾਵਨ ਅਸਥਾਨ ਦੇ ਨਾਮ ਦੇ ਨਾਲ ਯਾਦ ਕਰਦੇ ਨੇ। ਪਰ ਅਹਿਮ ਤੌਰ 'ਤੇ ਮੰਨਿਆ ਜਾਂਦਾ ਕਿ ਭਾਰਤ ਦੀ ਹਕੂਮਤ ਦੇ ਵੱਲੋਂ ਜੂਨ 1984 ਦੇ ਘੱਲੂਘਾਰੇ ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਂਦਾ ਏ। ਗੁਰੂ ਧਾਮ ਦੇ ਦਰਸ਼ਨ ਦੀਦਾਰ ਕਰਨ ਆਈਆਂ ਸੰਗਤਾਂ ਨੂੰ ਜਿਹੜਾ ਉਸ ਜਗ੍ਹਾ ਦੇ ਉੱਪਰ ਗੋਲੀਆਂ ਦੇ ਨਾਲ ਭੁੰਨਿਆ ਜਾਂਦਾ। ਇੱਥੇ ਬਸ ਨਹੀਂ, ਕਿਉਂਕਿ ਜਦੋਂ ਅਸੀਂ ਮੁਗਲ ਕਾਲ ਦੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਅਹਿਮਦ ਸ਼ਾਹ ਅਬਦਾਲੀ ਤਾਂ ਉਸ ਦੇ ਸਮੇਤ ਸ਼ਾਹਜਹਾਨ ਵਰਗੇ, ਜ਼ਕਰੀਆ ਖਾਨ ਵਰਗੇ ਜਿਹੜੇ ਏਸ਼ੀਆ ਦੇ ਜੇਤੂ ਜਰਨੈਲ ਸੀ, ਉਹਨਾਂ ਨੇ ਵੀ ਤਹੱਈਆ ਕੀਤਾ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਨ ਦਾ। ਪਰ ਜਿਸ ਦਾ ਖਮਿਆਜਾ ਉਹਨਾਂ ਨੂੰ ਸਿੱਖਾਂ ਹੱਥੋਂ ਕਰਾਰੀ ਹਾਰ ਖਾ ਕੇ ਕਈ ਵਾਰ ਭੁਗਤਣਾ ਪੈਂਦਾ ਰਿਹਾ। ਪਰ ਜਦੋਂ ਅਸੀਂ ਦੂਜੇ ਪਾਸੇ ਭਾਰਤ ਦੇ ਇਤਿਹਾਸ ਦੇ ਵੱਲੇ ਦੇਖਦੇ ਹਾਂ, 1947 ਦੀ ਵੰਡ ਤੋਂ ਬਾਅਦ ਅਤੇ ਭਾਰਤ ਅਤੇ ਪਾਕਿਸਤਾਨ ਦੀ ਦੁਖਦਾਇਕ ਵੰਡ ਤੋਂ ਬਾਅਦ ਕਰੀਬਨ 8 ਸਾਲ ਬਾਅਦ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਜਾਂਦਾ ਹੈ। ਬੂਟਾਂ ਦੇ ਸਮੇਤ ਭਾਰਤੀ ਫੌਜ ਦੇ ਵੱਲੋਂ ਅੰਦਰ ਦਾਖਲ ਹੋਇਆ ਜਾਂਦਾ ਹੈ, ਜਿਹਦੇ ਵਿੱਚ ਪੰਜਾਬ ਪੁਲਿਸ ਵੀ ਕਹਿ ਸਕਦੇ ਹਾਂ ਕਿ ਉਸ ਵਕਤ ਮੌਜੂਦ ਹੁੰਦੀ ਹੈ। ਪੂਰਾ ਹਮਲਾ ਕਰਨ ਦਾ ਕਾਰਨ ਕਿਉਂ ਰਿਹਾ ਕਿ ਉਸ ਵਕਤ ਵੀ ਕਿਹੜੇ ਇਸ ਤਰ੍ਹਾਂ ਦੇ ਲੋਕ ਅੰਦਰ ਸਨ, ਜਿਹੜਾ ਭਾਰਤੀ ਹਕੂਮਤ ਦੇ ਵੱਲੋਂ ਇਸ ਤਰੀਕੇ ਦੇ ਨਾਲ 4 ਜੁਲਾਈ 1955 ਨੂੰ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਜਿਹੜੀਆਂ ਸੰਗਤਾਂ ਉੱਥੇ ਅੰਦਰ ਮੌਜੂਦ ਸਨ ਉਹਨਾਂ ਦੀ ਕਤਲੋ ਗਾਰਦ ਕਰਨ ਦੀ ਜ਼ਰੂਰਤ ਪਈ। ਤਾਂ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਰਦੀਪ ਸਿੰਘ ਡਿਬਡਿਬਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਬਾਪੂ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਦੋਂ ਜੂਨ 1984 ਦੇ ਘੱਲੂਘਾਰੇ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਕਹਿ ਸਕਦੇ ਹਾਂ ਕਿ ਸਿੱਖ ਵਿਰੋਧੀ ਲੋਕ ਨੇ, ਉਹਨਾਂ ਦੇ ਵੱਲੋਂ ਤਰਕ ਦਿੱਤਾ ਜਾਂਦਾ ਕਿ 1984 ਦਾ ਘੱਲੂਘਾਰਾ ਇਸ ਕਰਕੇ ਵਾਪਰਿਆ ਕਿ ਉਸ ਵੇਲੇ ਕੁਝ ਜਿਹੜੇ ਅੱਤਵਾਦੀ ਬਿਰਤੀ ਦੇ ਲੋਕ ਜਿਨ੍ਹਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਮੌਜੂਦ ਸੀ। ਪਰ 4 ਜੁਲਾਈ 1955 ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਕਿਹੜੇ ਅੰਦਰ ਅੱਤਵਾਦੀ ਮੌਜੂਦ ਸੀ, ਕਿਹੜੇ ਲੋਕ ਮੌਜੂਦ ਸੀ, ਕਿਉਂ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਨਾ ਪਿਆ? ਦੇਖੋ, ਕਾਰਨ ਕੋਈ ਵੀ ਰਹੇ ਹੋਣ, ਮੇਨ ਕਾਰਨ ਇੱਕੋ ਹੀ ਹੁੰਦਾ ਹਰ ਵਾਰੀ ਵੀ ਸਿੱਖਾਂ ਦਾ ਮਨੋਬਲ ਕਿਵੇਂ ਤੋੜਨਾ।
ਔਰ ਸਿੱਖਾਂ ਦਾ ਮਨੋਬਲ ਤੋੜਨ ਲਈ ਉਹਨਾਂ ਦਾ ਜਿਹੜਾ ਸਭ ਤੋਂ ਮੁਕੱਦਸ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਉਸ 'ਤੇ ਅਟੈਕ ਕੀਤਾ ਜਾਂਦਾ, ਚਾਹੇ ਉਹ ਅਬਦਾਲੀ ਹੋਵੇ, ਚਾਹੇ ਕੋਈ ਹੋਰ ਹੋਵੇ, ਹਾਂਜੀ। ਜਾਂ ਹੁਣ ਆਪਾਂ ਤੁਸੀਂ ਆਜ਼ਾਦ ਹਿੰਦੁਸਤਾਨ ਜਿਹਨੂੰ ਆਪਾਂ ਕਹਿੰਦੇ ਹਾਂ 47 ਤੋਂ ਬਾਅਦ ਭਾਰਤ ਨਹੀਂ ਵੰਡਿਆ ਗਿਆ, ਪੰਜਾਬ ਵੰਡਿਆ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੂੰਗਾ, ਪੰਜਾਬ ਵੰਡਣ ਪਿੱਛੇ ਵੀ ਇਹੀ ਮਨਸ਼ਾ ਸੀ ਵੀ ਇਹ ਜਿਹੜੀ ਕੌਮ ਆ, ਮਾਰਸ਼ਲ ਕੌਮ ਆ, ਜਿਹੜੀ ਇਹਨਾਂ ਦਾ ਐਡਾ ਜਿਹੜਾ ਅਮੀਰ ਵਿਰਸਾ ਹੈ, ਇਹ ਜੰਗਜੂ ਕੌਮ ਆ, ਇਹਨਾਂ ਨੇ ਰਾਜ ਵੀ ਕੀਤਾ ਹੈ, ਅਤੇ ਇਹਨਾਂ ਨੂੰ ਜੇ ਅਸੀਂ ਆਪਣੇ ਰਾਜ ਦੇ ਅੰਦਰ ਅਧੀਨ ਬਣਾ ਕੇ ਰੱਖਣਾ, ਤਾਂ ਇਹਨਾਂ ਦਾ ਮਨੋਬਲ ਕਿਵੇਂ ਤੋੜਿਆ ਜਾਵੇ। ਅਤੇ ਉਹ ਮਨੋਬਲ ਤੋੜਨ ਦੇ ਚੱਕਰ ਵਿੱਚ ਹੀ ਵਾਰ-ਵਾਰ ਇਹ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕਰਦੇ ਨੇ, ਬਹਾਨੇ ਚਾਹੇ ਕੋਈ ਵੀ ਹੋਣ। ਜਿਹੜੇ ਅੱਜ ਦੇ ਦਿਨ ਦੀ ਆਪਾਂ ਗੱਲ ਕਰਦੇ ਹਾਂ 4 ਜੁਲਾਈ 1955 ਦੀ, ਉਦੋਂ ਵੀ ਕੋਈ ਉਦੋਂ ਤਾਂ ਭਿੰਡਰਾਂਵਾਲਾ ਹੈ ਨਹੀਂ ਸੀ ਉੱਥੇ। ਉਦੋਂ ਤਾਂ ਸਾਡੇ ਅਕਾਲੀ ਦਲ ਦੇ ਪ੍ਰਧਾਨ ਸੀਗੇ ਜਿਹੜੇ, ਉਹਨਾਂ ਦੇ ਅਧੀਨ ਮੋਰਚਾ ਚੱਲ ਰਿਹਾ ਸੀ। ਔਰ ਮੋਰਚਾ ਕੀ ਚੱਲ ਰਿਹਾ ਸੀ, ਸਾਡੀ ਜਾਇਜ਼ ਮੰਗ ਸੀ, ਕਿਉਂਕਿ ਭਾਸ਼ਾ ਦੇ ਆਧਾਰ 'ਤੇ ਸਾਰੇ ਸੂਬੇ ਬਣਾਏ ਗਏ ਸੀਗੇ, ਅਤੇ ਪੰਜਾਬੀ ਦੇ ਨਾਂ 'ਤੇ ਪੰਜਾਬੀ ਸੂਬਾ ਮੰਗਿਆ ਜਾ ਰਿਹਾ ਸੀ। ਭਾਸ਼ਾ ਦੇ ਆਧਾਰ 'ਤੇ ਮੰਗਿਆ ਜਾ ਰਿਹਾ ਸੀ, ਧਰਮ ਆਧਾਰ 'ਤੇ ਨਹੀਂ ਸੀ ਮੰਗਿਆ ਜਾ ਰਿਹਾ। ਅਤੇ ਐਡੀ ਜਾਇਜ਼ ਮੰਗ ਜਿਹੜੀ ਅਸੀਂ ਕਰ ਰਹੇ ਸੀ, ਔਰ ਉਹ ਵੀ ਅਸੀਂ ਆਪਣੇ ਮੁਕੱਦਸ ਸਥਾਨ 'ਤੇ ਬੈਠੇ ਹੋਏ ਸੀ, ਕਿਸੇ ਨਾਲ ਕੋਈ ਅਸੀਂ ਜ਼ਿਆਦਤੀ ਨਹੀਂ ਸੀ ਕਰ ਰਹੇ। ਅਤੇ ਫਿਰ ਵੀ ਇਹਦੀ ਕਿਉਂ ਲੋੜ ਪਈ? ਮੈਂ ਜਿਹੜੀ ਗੱਲ ਪਹਿਲਾਂ ਕਹੀ, ਲੋੜ ਸਾਡਾ ਮਨੋਬਲ ਤੋੜਨ ਦੀ ਹੈ, ਵੀ ਇਹਨਾਂ ਦਾ ਮਨੋਬਲ ਕਿਵੇਂ ਤੋੜਿਆ ਜਾਵੇ। ਅਤੇ ਮਨੋਬਲ ਤੋੜਨ ਲਈ ਉਹਨਾਂ ਨੂੰ ਜਿਹੜੀ ਗੱਲ ਸਮਝ ਆਉਂਦੀ ਹੈ ਵੀ ਜਿੱਥੋਂ ਇਹਨਾਂ ਨੂੰ ਜੀਵਨ ਮਿਲਦਾ ਹੈ, ਜਿਵੇਂ ਮਤਲਬ ਜਿਹੜਾ ਇਹਨਾਂ ਦਾ ਸਰੋਵਰ, ਅੰਮ੍ਰਿਤ ਸਰੋਵਰ ਹੈ, ਦਰਬਾਰ ਸਾਹਿਬ ਆ, ਜਿਹੜਾ ਇਹਨਾਂ ਲਈ ਮੱਕਾ ਹੈ, ਉਸ ਦੇ ਉੱਤੇ ਹਮਲਾ ਜਦੋਂ ਹੋਏਗਾ ਫਿਰ ਇਹਨਾਂ ਦਾ ਮਨੋਬਲ ਟੁੱਟੇਗਾ। ਪਰ ਇਹਨਾਂ ਨੂੰ ਨਹੀਂ ਪਤਾ ਵੀ ਇਹ ਸਾਡੀਆਂ ਜਿਹੜੀਆਂ ਇਮਾਰਤਾਂ ਤੋੜਿਆਂ ਸਾਡੇ ਮਨੋਬਲ ਨਹੀਂ ਟੁੱਟਦੇ। ਠੀਕ ਹੈ, ਸਾਡੇ ਲਈ ਮੁਕੱਦਸ ਸਥਾਨ ਹੈਗਾ, ਸਾਡੇ ਲਈ ਉਹਦੀ ਬਹੁਤ ਅਹਿਮੀਅਤ ਆ, ਪਰ ਅਸੀਂ ਉਹ ਫਿਰ ਬਣਾ ਲੈਂਦੇ ਹਾਂ ਇਮਾਰਤਾਂ। ਤਾਂ ਉਹ ਇਮਾਰਤਾਂ ਨਹੀਂ ਹੈਗੀਆਂ, ਉਹ ਸਿਧਾਂਤ ਆ ਸਾਡਾ। ਉੱਥੋਂ ਸਾਨੂੰ ਜ਼ਿੰਦਗੀ ਦੇ ਫਲਸਫੇ ਸਾਨੂੰ ਉੱਥੋਂ ਮਿਲਦੇ ਨੇ। ਜੇ ਆਪਾਂ 1955 ਦੀ ਗੱਲ ਕਰੀਏ ਤਾਂ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਨੇ ਭੀਮ ਸੈਨ ਸੱਚਰ। ਤਾਂ ਦੇਸ਼ ਦਾ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਨੇ, ਕੁਝ ਸਿੱਖਾਂ ਦੇ ਨਾਲ ਵਾਅਦੇ ਕੀਤੇ ਹੋਏ ਸੀ। ਤਾਂ ਕੀ ਲੱਗਦਾ ਕਿ ਉਹਨਾਂ ਵਾਅਦਿਆਂ ਨੂੰ ਅਣਗੌਲਿਆਂ ਕਰਕੇ ਇਸ ਤਰੀਕੇ ਦੇ ਨਾਲ ਜਿਹੜੀ ਇੱਕ ਪੰਜਾਬ ਦੇ ਲੋਕਾਂ ਦੀ, ਖਾਸ ਕਰ ਜਿਹੜੀ ਸਿੱਖਾਂ ਦੀ ਇੱਕ ਪੰਜਾਬੀ ਜ਼ੁਬਾਨ ਦੇ ਨਾਲ ਪੰਜਾਬੀ ਸੂਬੇ ਮੋਰਚੇ ਦੀ ਗੱਲ ਹੀ, ਤਾਂ ਉਹਨੂੰ ਦਬਾਉਣ ਵਾਸਤੇ ਇਸ ਤਰੀਕੇ ਦੇ ਨਾਲ ਇੱਥੋਂ ਤੱਕ ਪੁੱਜ ਜਾਣਾ ਕਿ ਜਿਹੜਾ ਤੁਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਿੱਖ ਆਬੇ ਹਜ਼ਾਤ ਕਹਿੰਦੇ ਆ ਸ੍ਰੀ ਦਰਬਾਰ ਸਾਹਿਬ, ਮੱਕਾ ਮਦੀਨਾ ਸਿੱਖਾਂ ਵਾਸਤੇ, ਤਾਂ ਇੱਥੋਂ ਤੱਕ ਪੁੱਜ ਜਾਣਾ ਕਿ ਸਿੱਖਾਂ ਦੇ ਜਿਹੜਾ ਸਰਵੋਤਮ ਸਥਾਨ ਹੈ ਉਹਦੇ ਉੱਪਰ ਇਸ ਤਰੀਕੇ ਦੇ ਨਾਲ ਬੇਅਦਬੀ ਕੀਤੀ ਜਾਣੀ? ਦੇਖੋ, ਜਦੋਂ ਆਜ਼ਾਦੀ ਤੋਂ ਬਾਅਦ ਸਾਰੇ ਸੂਬੇ ਬਣ ਗਏ, ਅਤੇ ਮਾਸਟਰ ਤਾਰਾ ਸਿੰਘ ਨੂੰ ਇੰਝ ਲੱਗਿਆ ਵੀ ਸਾਡੇ ਨਾਲ ਸ਼ਾਇਦ ਧੋਖਾ ਹੋ ਗਿਆ, ਅਤੇ ਉਹ ਮਾਸਟਰ ਤਾਰਾ ਸਿੰਘ ਨੂੰ ਮਿਲਣ ਜਾਂਦੇ। ਅਤੇ ਮਾਸਟਰ ਤਾਰਾ ਸਿੰਘ ਨੂੰ ਜਦੋਂ ਕਹਿੰਦੇ ਵੀ ਮਾਸਟਰ ਪੰਡਿਤ ਜੀ, ਜਿਹੜੇ ਤੁਸੀਂ ਵਾਅਦੇ ਕੀਤੇ ਸੀ ਆਜ਼ਾਦੀ ਤੋਂ ਪਹਿਲਾਂ ਸਾਡੇ ਨਾਲ, ਅਤੇ ਹੁਣ ਸਮਾਂ ਆ ਗਿਆ, ਹੁਣ ਪੂਰੇ ਕਰੋ। ਅਤੇ ਉਹਦਾ ਜਵਾਬ ਸੀਗਾ ਘੜਿਆ ਘੜਾਇਆ ਵੀ ਮਾਸਟਰ ਜੀ, ਅਬ ਸਮਾਂ ਬਦਲ ਗਿਆ, ਅਬ ਆਪ ਇਸ ਦੇਸ਼ ਮੇਂ ਰਹਿਨੇ ਕੇ लिए ਜੀਣਾ ਸਿੱਖੋ, ਰਹਿਣਾ ਸਿੱਖੋ। ਮਤਲਬ ਉਹਨਾਂ ਦਾ ਸਿੱਧਾ ਜਵਾਬ ਸੀ ਵੀ ਉਹ ਵਾਅਦੇ ਕੋਈ ਨਹੀਂ ਹੈਗੇ, ਉਹ ਗਏ ਹੁਣ, ਅਤੇ ਹੁਣ ਜਿਵੇਂ ਅਸੀਂ ਚਲਾਵਾਂਗੇ ਉਵੇਂ ਤੁਹਾਨੂੰ ਚੱਲਣਾ ਪਊਗਾ। ਗਿਲੇ ਸ਼ੁਰੂ ਤੋਂ ਹੀ, ਮਤਲਬ 1948 ਤੋਂ ਹੀ ਸਿੱਖਾਂ ਨੂੰ ਇੱਕ ਜਰਾਇਮ ਪੇਸ਼ਾ ਕੌਮ ਦਾ ਜਿਹੜਾ ਫਤਵਾ ਜਾਰੀ ਹੋ ਗਿਆ ਇਹਨਾਂ ਦੇ ਖਿਲਾਫ, ਵੀ ਅਸੀਂ ਤਾਂ ਸਭ ਕੁਛ ਉਜਾੜ ਕੇ ਔਰ ਇਹਨੂੰ ਆਪਣਾ ਦੇਸ਼ ਮੰਨ ਕੇ 85% ਇਹਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ, ਸਭ ਕੁਛ ਕਰਕੇ ਆਏ, ਅਤੇ ਅਸੀਂ ਤਾਂ ਮਾਣ ਨਾਲ ਆਏ ਸੀ ਵੀ ਸਾਡਾ ਦੇਸ਼ ਹੈ, ਅਤੇ ਅਸੀਂ ਹੁਣ ਆਪਣੇ ਦੇਸ਼ ਦੇ ਵਿੱਚ ਸਾਡਾ ਰਾਜ ਹੋਏਗਾ। ਔਰ ਉਸ ਰਾਜ ਦਾ ਸੁਪਨਾ ਵੀ ਅਸੀਂ ਸਮਝਦੇ ਸੀ ਸਾਡਾ ਪੂਰਾ ਹੋਏਗਾ, ਜਿਹੜਾ ਸਾਡਾ ਰਾਜ ਸਾਡੇ ਹੱਥੋਂ ਗਿਆ ਹੈ। ਅਤੇ ਸਾਡਾ ਉਹ ਰਾਜ ਦਾ ਸੁਪਨਾ ਪੂਰਾ ਹੋਣ ਦੀ ਬਜਾਏ ਸਾਡੇ ਲਈ ਤਾਂ ਇਹਨਾਂ ਨੇ ਸਾਨੂੰ ਤਾਂ ਕੌਮ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ, ਔਰ ਕੌਮ ਨੂੰ ਜਰਾਇਮ ਪੇਸ਼ਾ ਕੌਮ ਦੇ ਫਤਵੇ ਨਾਲ ਇਹਨਾਂ ਨੇ ਸਾਡੇ 'ਤੇ ਮੱਥੇ ਦੇ ਉੱਤੇ ਇੱਕ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ। ਸੋ ਗੱਲ ਤਾਂ ਕਹਾਣੀ ਇਹ ਹੀ ਹੈ ਵੀ ਜਿਹੜੇ ਵਾਅਦੇ ਨੇ ਉਹ ਝੂਠੇ ਸੀਗੇ। ਇਹਨਾਂ ਨੂੰ ਪਤਾ ਸੀ ਵੀ ਅਸੀਂ ਝੂਠੇ ਵਾਅਦੇ ਕਰਦੇ ਹਾਂ। ਜਿਵੇਂ ਹੁਣ ਵੇਖ ਲਓ ਵੀ ਜਿਹੜੀਆਂ ਸਰਕਾਰਾਂ ਆਉਂਦੀਆਂ ਵਾਅਦੇ ਕਰਦੀਆਂ ਅਤੇ ਅਗਲੇ ਦਿਨ ਹੀ ਮੁੱਕਰ ਜਾਂਦੀਆਂ। ਵੀ ਆਹ ਹੁਣ ਜਿਹੜੀ ਸਾਡੀ ਨਵੀਂ ਸਰਕਾਰ ਆਈ ਹੈ, ਕਿੰਨੇ ਵਾਅਦੇ ਕਰਕੇ ਆਈ। ਉਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਵਾਅਦੇ ਕੀਤੇ, ਅਕਾਲੀਆਂ ਦੇ ਕਰਦੇ ਰਹੇ, ਅਤੇ ਵਾਅਦੇ ਕਰਦੇ ਨੇ, ਅਤੇ ਵਾਅਦੇ ਇਹ ਸਿਰਫ ਕਰਦੇ ਇਸ ਕਰਕੇ ਨੇ, ਵਾਅਦੇ ਕਰ ਲਓ, ਬੇਵਕੂਫ ਬਣਾ ਲਓ, ਅਤੇ ਮੁੜ ਕੇ ਤੂੰ ਕੌਣ ਅਤੇ ਮੈਂ ਕੌਣ। ਜੇ ਆਪਾਂ ਉਸ ਵੇਲੇ ਦੀ ਗੱਲ ਕਰੀਏ ਤਾਂ ਜਿਹੜੀ ਭਾਰਤੀ ਹਕੂਮਤ ਦੀ ਮਨਸ਼ਾ ਪੰਜਾਬੀ ਸੂਬੇ ਮੋਰਚੇ ਨੂੰ ਦਬਾਉਣਾ ਸੀ, ਤਾਂ ਜੋ ਲੋਕ ਜਿਹੜਾ ਪੰਜਾਬੀ ਸੂਬੇ ਮੋਰਚੇ ਦੀ ਮੰਗ ਨਾ ਕਰ ਸਕਣ। ਮਨਸ਼ਾ ਮੋਰਚੇ ਨੂੰ ਦਬਾਉਣਾ ਸੀ
ਜਾਂ ਫਿਰ ਸਿੱਖਾਂ ਨੂੰ ਜ਼ਲੀਲ ਕਰਨਾ ਸੀ? ਸਿੱਖਾਂ ਨੂੰ ਹੀ ਜਲੀਲ ਕਰਨਾ ਸੀ। ਮੋਰਚਾ ਤੇ ਫਿਰ ਸਿੱਖ ਆਪਣੀ ਹੋਂਦ ਲਈ ਲੜਾਈ ਲੜ ਰਹੇ ਸੀ ਨਾ। ਤੇ ਮਾਸਟਰ ਤਾਰਾ ਸਿੰਘ ਜਦੋਂ ਸਾਰੇ ਆਪਣਾ ਪੰਡਿਤ ਜਵਾਹਰ ਲਾਲ ਨਹਿਰੂ ਜਦੋਂ ਸਾਰੇ ਦੇਸ਼ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਂਦਾ, ਤੇ ਪੰਜਾਬੀ ਦਾ ਸੂਬਾ ਬਣਾਉਣ ਨੂੰ ਉਹਨੂੰ ਕਿਉਂ ਪ੍ਰੋਬਲਮ ਸੀ? ਕਿਉਂ ਕਹਿੰਦਾ ਹੈ ਕਿ ਮੇਰੀ ਲਾਸ਼ 'ਤੇ ਬਣੇਗਾ ਪੰਜਾਬੀ ਸੂਬਾ? ਇਹਦਾ ਮਤਲਬ ਹੈ ਕਿ ਉਹਨੂੰ ਇਹ ਸੀਗਾ ਵੀ ਜੇ ਪੰਜਾਬੀ ਸੂਬਾ ਬਣਦਾ ਹੈ ਜਾਂ ਸਿੱਖਾਂ ਦੀ ਕੋਈ ਹੋਂਦ ਬਣਦੀ ਹੈ, ਤੇ ਉਸ ਹੋਂਦ ਦੇ ਨਾਲ ਇਹਨਾਂ ਦੇ ਅੰਦਰੋਂ ਜਿਹੜਾ ਆਪਣਾ ਰਾਜ ਕਰਨ ਦਾ ਸੁਪਨਾ ਉਹ ਨਹੀਂ ਮਰਨਾ। ਉਸ ਸੁਪਨੇ ਨੂੰ ਮਾਰਨ ਲਈ ਜ਼ਰੂਰੀ ਹੈ ਕਿ ਇਹਨਾਂ ਦੀ ਹੋਂਦ ਮਾਰੀ ਜਾਵੇ। ਸਿੱਖ ਤਾਂ ਬਹੁਤ ਵੱਡੀ ਗੱਲ ਹੈ, ਉਹ ਪੰਜਾਬੀ ਦੇ ਤੌਰ 'ਤੇ ਸਾਡੀ ਹੋਂਦ ਸਵੀਕਾਰ ਕਰਨ ਲਈ ਰਾਜੀ ਨਹੀਂ ਸੀਗੇ। ਇਸ ਲਈ ਫਿਰ ਉਹਨਾਂ ਨੇ ਮਤਲਬ ਹੱਦ ਲੰਘੀ। ਫਿਰ ਮਤਲਬ ਆਜ਼ਾਦ ਹਿੰਦੁਸਤਾਨ ਦੇ ਵਿੱਚ ਵੀ ਇਹ ਜਿਹੜਾ ਸਾਡਾ ਆਪਣਾ ਦੇਸ਼ ਸੀਗਾ, ਉਸ ਦੇਸ਼ ਦੀ ਫੌਜ 47 ਤੋਂ ਬਾਅਦ 55 ਕਿੰਨੇ 8 ਸਾਲ ਬਾਅਦ ਕਿੰਨਾ ਕੁ ਵਕਫਾ ਸੀਗਾ। 8 ਸਾਲਾਂ ਬਾਅਦ ਫੌਜ ਸਣੇ ਬੁੱਟਾਂ ਦਰਬਾਰ ਸਾਹਿਬ ਵੜ ਜਾਵੇ ਤੇ ਇਦੋਂ ਵੱਡਾ ਕਹਿਰ ਫਿਰ ਸਿੱਖਾਂ ਨੇ ਕੀ ਹੋ ਸਕਦਾ? ਸਿੱਖਾਂ ਨੂੰ ਵੈਸੇ ਸਮਝ ਤੇ ਉਦੋਂ ਹੀ ਆ ਗਈ ਸੀ ਵੀ ਸਾਡੇ ਨਾਲ ਧੋਖਾ ਹੋ ਗਿਆ, ਪਰ ਫਿਰ ਹੌਲੀ ਹੌਲੀ ਲੜਦੇ ਰਹੇ। 1966 ਸੂਬਾ ਬਣਾਇਆ ਤੇ ਫਿਰ ਉਹ ਵੀ ਲੰਗੜਾ ਲੂਲਾ ਸਭ ਕੁਛ ਉਹਦੇ 'ਚੋਂ ਖੋਹ ਲਿਆ ਗਿਆ। ਕੋਸ਼ਿਸ਼ ਇਸ ਤਰ੍ਹਾਂ ਕੀਤੀ ਗਈ ਜਿਵੇਂ ਦੁਸ਼ਮਣ ਦੇਸ਼ ਦੀਆਂ ਚੀਜ਼ਾਂ ਨੂੰ ਖੋਇਆ ਜਾਂਦਾ ਹੈ, ਵੀ ਇੱਕ ਇੰਚ ਜ਼ਮੀਨ ਖੋਹਣ ਵਾਸਤੇ ਇੰਦਰਾ ਗਾਂਧੀ ਲੜੀ, ਪਾਣੀ ਇੱਕ ਬੂੰਦ ਪੰਜਾਬ ਤੋਂ ਖੋਹਣ ਵਾਸਤੇ ਇੰਦਰਾ ਗਾਂਧੀ ਲੜੀ। ਸਾਡੇ ਮਤਲਬ ਆਪ ਹੀ ਅਵਾਰਡ ਦੇ ਦਿੱਤੇ ਵੀ ਆ ਰਾਜਸਥਾਨ ਨੂੰ ਪਾਣੀ ਦਿੱਤਾ ਜਾਊਗਾ, ਫਲਾਣਿਆਂ ਨੂੰ ਦਿੱਤਾ ਜਾਊਗਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੀ ਹੋਂਦ ਹਸਤੀ ਮਿਟਾਉਣ ਵਾਸਤੇ ਕੀਤੀਆਂ ਜਾ ਰਹੀਆਂ। ਅਤੇ ਜਿਹੜੀ ਹੋਂਦ ਜਿਹੜੀ ਹੈ ਨਾ ਉਹ ਮਿਟ ਨਹੀਂ ਸਕਦੀ, ਕਿਉਂਕਿ ਇਹ ਅਕਾਲ ਪੁਰਖ ਵੱਲੋਂ ਸਾਜਿਆ ਹੈ ਪੰਥ, ਔਰ ਇਹ ਇੱਕ ਫਲਸਫੇ ਨਾਲ ਜੁੜਿਆ ਹੋਇਆ। ਜਦੋਂ ਕਿਸੇ ਦਾ ਸਿਧਾਂਤ, ਜਿੰਨਾ ਚਿਰ ਤੁਹਾਡਾ ਸਿਧਾਂਤ ਜਿਉਂਦਾ ਹੈ ਨਾ, ਉਹਨਾਂ ਚਿਰ ਕੌਮ ਨਹੀਂ ਮਰਦਾ। ਅਤੇ ਸਿਧਾਂਤ ਇਹਨਾਂ ਦੇ ਮਾਰਨਾ ਵੱਸ ਦੀ ਗੱਲ ਨਹੀਂ, ਕਿਉਂਕਿ ਸਿਧਾਂਤ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਉਹ ਮਨੋਵਾਦੀਆਂ ਤੋਂ ਨਹੀਂ ਮਰਦਾ। ਬਹੁਤ ਆਏ ਉਸ ਸਿਧਾਂਤ ਨੂੰ ਮਾਰਨ ਵਾਸਤੇ, ਆਪ ਮਰ ਗਏ। ਵੀ ਮੁਗਲ ਵੀ ਰਾਜ ਕਰ ਗਏ, ਉਹ ਵੀ ਮਾਰਦੇ ਮਰ ਗਏ। ਅੰਗਰੇਜ਼ 100 ਸਾਲ ਸਾਡੇ 'ਤੇ ਰਾਜ ਕਰ ਗਏ, 200 ਸਾਲ ਉਹਨਾਂ ਨੇ ਹਿੰਦੁਸਤਾਨ 'ਤੇ ਰਾਜ ਕੀਤਾ, ਉਹਨਾਂ ਤੋਂ ਸਾਡਾ ਸਿਧਾਂਤ ਨਹੀਂ ਮਰਿਆ। ਅਤੇ ਜਿੰਨਾ ਚਿਰ ਸਾਡਾ ਸਿਧਾਂਤ ਜਿਉਂਦਾ ਉਹਨਾਂ ਚਿਰ ਇਹਨਾਂ ਦਾ ਕੁਛ ਨਹੀਂ ਵਿਗੜਦਾ। ਉਸ ਸਮੇਂ ਦੀ ਆਪਾਂ ਜੇ ਗੱਲ ਕਰੀਏ ਤਾਂ ਫੌਜ ਦੇ ਵੱਲੋਂ ਜਿਹੜੀਆਂ ਫੌਜ ਦੀਆਂ ਟੁਕੜੀਆਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੌਜੂਦ ਹੁੰਦੀਆਂ ਤਾਂ ਲੋਕਾਂ ਦੇ ਵਿੱਚ ਸਹਿਮ ਪੈਦਾ ਕਰਨ ਵਾਸਤੇ ਫਲੈਗ ਮਾਰਚ ਕੀਤੇ ਜਾਂਦੇ ਨੇ ਵੱਡੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਇੱਕ ਵਿਖਾਵੇ ਵਾਸਤੇ ਇਸ ਤਰੀਕੇ ਦੇ ਨਾਲ ਵਰਤਾਓ ਕੀਤਾ ਜਾਂਦਾ ਹੈ। ਤਾਂ ਦੂਜੇ ਪਾਸੇ ਗੱਲ ਕਰ ਲਈਏ ਤਾਂ ਮੰਜੀ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਨੇ ਜਿਹੜੀਆਂ ਉੱਥੇ ਬੈਠੀਆਂ ਹੋਈਆਂ ਨੇ, ਤਾਂ ਉਹਨਾਂ ਨੂੰ ਰੋਕਣ ਵਾਸਤੇ, ਸਮਾਗਮ ਤੋਂ ਰੋਕ ਪਾਉਣ ਵਾਸਤੇ 144 ਧਾਰਾ ਜਿਹੜੀ ਉੱਥੇ ਲਾਈ ਜਾਂਦੀ ਹੈ। ਤਾਂ 144 ਧਾਰਾ ਲਾਈ ਜਾਂਦੀ ਹੈ, ਉਹਦਾ ਕਾਰਨ ਕੀ ਹੈ ਕਿ ਇਹ ਉੱਥੇ ਲਾਉਣਾ ਜਾਇਜ਼ ਸੀਗਾ? ਅਸਲ ਦੇ ਵਿੱਚ ਉਹ ਕਿਹੜੇ ਕਾਰਨ ਕਿਉਂ ਬਣੇ? ਦੇਖੋ, ਇੱਕ ਜਿਹੜੀ 44 ਧਾਰਾ ਹੁੰਦੀ ਹੈ ਨਾ, ਉਹ ਬਿਲਡਿੰਗ ਤੋਂ ਬਾਹਰ ਲੱਗਦੀ ਹੈ, ਬਿਲਡਿੰਗ ਦੇ ਅੰਦਰ ਨਹੀਂ ਲੱਗਦੀ। ਵੀ ਤੁਸੀਂ ਬਾਹਰ ਨਹੀਂ ਇਕੱਠੇ ਹੋ ਸਕਦੇ ਕਿਸੇ ਜਗ੍ਹਾ 'ਤੇ। ਜੇ ਤੁਸੀਂ ਆਪਣੇ ਘਰ ਬੈਠੇ ਹੋ, ਉੱਥੇ ਤੁਸੀਂ 10 ਹੋ, 20 ਜਾਂ 50, ਉਹਦੇ ਨਾਲ ਕਾਨੂੰਨ ਤਾਂ ਨਹੀਂ ਭੰਗ ਹੋ ਰਿਹਾ। ਉਹ ਸਾਰੀਆਂ ਚੀਜ਼ਾਂ ਡਰਾਉਣ ਵਾਸਤੇ ਹੁੰਦੀਆਂ, ਦਹਿਸ਼ਤ ਪਾਉਣ ਵਾਸਤੇ ਹੁੰਦੀਆਂ। ਆਪਣੇ ਜਿਹੜਾ ਉਹਨਾਂ ਨੇ ਮਤਲਬ ਆਪਣਾ ਮੋਟਿਵ ਹੁੰਦਾ, ਜਿਹੜਾ ਉਹਨੂੰ ਇੰਪਲੀਮੈਂਟ ਕਰਨਾ ਹੁੰਦਾ, ਉਹਦੇ ਲਈ ਫਿਰ ਅਲੱਗ-ਅਲੱਗ ਤਰੀਕੇ ਅਪਣਾਉਂਦੇ ਆ। ਉਹ ਜਿਹੜੇ ਫਲੈਗ ਮਾਰਚ ਦੀ ਤੁਸੀਂ ਗੱਲ ਕੀਤੀ ਹੈ, ਫਲੈਗ ਮਾਰਚ ਦਾ ਵੀ ਮਤਲਬ ਇਹ ਹੁੰਦਾ ਵੀ ਲੋਕਾਂ ਦੇ ਮਨਾਂ 'ਤੇ ਦਹਿਸ਼ਤ ਪਾਈ ਜਾਵੇ, ਡਰਾਇਆ ਜਾਵੇ, ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਸਰਕਾਰ ਆਪਣੇ ਹੋਣ ਦਾ ਅਹਿਸਾਸ ਕਰਾਉਂਦੀ ਹੈ ਵੀ ਅਸੀਂ ਸਰਕਾਰ ਹਾਂ, ਅਸੀਂ ਜੋ ਮਰਜ਼ੀ ਚਾਹਾਂਗੇ ਕਰਾਂਗੇ। ਪਰ ਗੱਲ ਇਹ ਹੈ ਵੀ ਸਿੱਖਾਂ ਨੇ ਕਦੀ ਇਹੋ ਜਿਹੀਆਂ ਸਰਕਾਰਾਂ ਨੂੰ ਸਰਕਾਰ ਮੰਨਿਆ ਨਹੀਂ। ਪਿਆਰ ਨਾਲ ਤਾਂ ਭਾਵੇਂ ਸਾਡਾ ਕੋਈ ਸਿਰ ਲੈ ਲਵੇ, ਪਰ ਜੇ ਕੋਈ ਧੱਕਾ ਕਰੇ ਤਾਂ ਫਿਰ ਅਸੀਂ ਉਹਨੂੰ ਨੌਂ ਜਿਹੜੇ ਵੱਢ ਕੇ ਸੁੱਟ ਦੇਈਦੇ ਨਾ, ਅਸੀਂ ਉਹ ਵੀ ਨਹੀਂ ਦਿੰਦੇ ਫਿਰ ਉਹਨਾਂ ਨੂੰ। ਮਾਸਟਰ ਤਾਰਾ ਸਿੰਘ ਦਾ ਨਿੱਜੀ ਹਥਿਆਰ ਜ਼ਬਤ ਕਰ ਲਿਆ ਜਾਂਦਾ ਹੈ। ਜਿਹੜੇ SGPC ਦੇ ਕੋਲ ਕੁਝ ਗਿਣਤੀ ਦੇ ਹਥਿਆਰ ਹੁੰਦੇ ਨੇ, ਉਹਨਾਂ ਦੇ ਲਾਇਸੈਂਸ ਜ਼ਬਤ ਕਰਕੇ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਜਾਂਦਾ ਹੈ। ਕੀ ਅਜਿਹਾ ਕੀ ਡਰ ਪੈਦਾ ਹੋ ਗਿਆ ਕਿ ਇਹ ਕੋਈ ਜਵਾਬੀ ਕਾਰਵਾਈ ਜਿਹੜਾ ਨਾ ਕਰ ਸਕਣ, ਜਾਂ ਅਸਲ ਦੇ ਵਿੱਚ ਇਹ ਕਿਹੜੇ ਹਾਲਾਤ ਸਨ ਜਿਨ੍ਹਾਂ ਹਾਲਾਤਾਂ ਦਾ ਕਰਕੇ ਜਿਹੜਾ ਭਾਰਤੀ ਹਕੂਮਤ ਸੀ ਉਹਨਾਂ ਨੂੰ ਇਸ ਤਰੀਕੇ ਦਾ ਰਵੱਈਆ ਅਪਣਾਉਣਾ ਪਿਆ? ਹੱਥੇ ਕਰਨ 'ਤੇ ਹੀ ਤਾਂ ਲੱਗੇ ਹੋਏ ਆ ਨਾ। ਸਾਨੂੰ 1947 ਤੋਂ ਬਾਅਦ ਕੀ ਹੋ ਰਿਹਾ ਹੋਰ ਵੀ ਇਹਨਾਂ ਨੂੰ ਹੱਥੇ ਕਰ ਦਿੱਤਾ ਜਾਵੇ, ਇਹਨਾਂ ਕੋਲ ਹਰ ਚੀਜ਼ ਖੋਲ੍ਹੀ ਜਾਵੇ। ਜਦੋਂ ਅੰਗਰੇਜ਼ਾਂ ਨੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ ਸੀ, ਉਦੋਂ ਸਭ ਤੋਂ ਪਹਿਲਾਂ ਉਹਨਾਂ ਨੇ ਕੰਮ ਇਹੀ ਕੀਤਾ ਸੀ ਵੀ ਸਿੱਖਾਂ ਕੋਲ ਜਿੰਨੇ ਵੀ ਹਥਿਆਰ ਨੇ ਉਹ ਜ਼ਬਤ ਕਰ ਲਏ ਜਾਣ। ਔਰ ਉਹ ਹਥਿਆਰ ਜ਼ਬਤ ਕੀਤੇ ਗਏ। ਹਰ ਘਰ 'ਚੋਂ ਕੋਈ ਚਾਕੂ ਛੁਰੀ ਤੱਕ ਨਹੀਂ ਰਹਿਣ ਦਿੱਤਾ ਗਿਆ, ਸਾਰੇ ਜ਼ਬਤ ਕਰ ਲਏ ਗਏ। ਔਰ ਉਹਨਾਂ ਨੇ ਲਾਲਚ ਵੀ ਦਿੱਤਾ, ਕੀਮਤ ਵੀ ਦਿੱਤੀ ਵੀ ਕਟਾਰ ਦੀ 2 ਆਨੇ ਤਲਵਾਰ ਦੀ। ਅਤੇ ਉਹਨਾਂ ਨੇ ਸਾਡਾ ਕਾਇਦਾ ਵੀ ਜ਼ਬਤ ਕੀਤਾ ਸੀ, ਜਿਹਦੀ ਕੀਮਤ ਉਹਨਾਂ ਨੇ 6 ਆਨੇ ਦਿੱਤੀ ਸੀ। ਵੀ ਸਾਡੀ ਐਜੂਕੇਸ਼ਨ ਵੀ ਮਾਰੀ ਉਹਨਾਂ ਨੇ, ਔਰ ਸਾਨੂੰ ਨਿਹੱਥੇ ਵੀ ਕੀਤਾ।
ਤੇ ਇਹ ਵੀ ਹੁਣ ਇਹੀ ਕਰ ਰਹੇ ਨੇ, ਸਾਡੀ ਜ਼ੁਬਾਨ ਮਾਰਨ ਵਾਸਤੇ। ਸਾਡੀ ਪੰਜਾਬੀ ਜਿਹੜਾ ਜਿਸ ਦੇ ਆਧਾਰ 'ਤੇ ਇਹ ਸੂਬਾ ਹੈ, ਉਹ ਜ਼ੁਬਾਨ ਹੀ ਨਹੀਂ। ਜਦੋਂ ਪੰਜਾਬ ਦੇ ਵਿੱਚ ਹੁਣੇ ਰਿਜ਼ਲਟ ਆਇਆ, ਤੁਹਾਡੇ ਬੱਚੇ ਜਿਹੜੇ ਆ ਪੰਜਾਬੀ ਭਾਸ਼ਾ ਵਿੱਚੋਂ ਹੀ ਫੇਲ ਹੋ ਗਏ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਥੋੜ੍ਹੀ ਹੋ ਰਹੀਆਂ, ਇਹ ਇੱਕ ਸਾਜ਼ਿਸ਼ ਦਾ ਹਿੱਸਾ ਨੇ, ਵਾਪਰ ਰਹੀਆਂ ਨੇ। ਤੁਹਾਡੀ ਯੂਨੀਵਰਸਿਟੀ ਲਈ ਕਿੰਨੀ ਲੜਾਈ ਚੱਲ ਰਹੀ ਹੈ। ਯੂਨੀਵਰਸਿਟੀ ਤੁਹਾਡੀ ਜਿਹੜੀ ਹੈ ਉਹ ਕੀ ਹੈ? ਤੁਹਾਡੇ ਹੋਂਦ ਦੇ ਜਿਹੜੇ ਚਿੰਨ੍ਹ ਨੇ, ਜਿਹੜੇ ਤੁਹਾਡੇ ਹੋਣ ਦਾ ਤੁਹਾਨੂੰ ਅਹਿਸਾਸ ਕਰਾਉਂਦੇ ਨੇ, ਉਹ ਖੋਏ ਜਾ ਰਹੇ ਨੇ, ਉਹ ਮਾਰੇ ਜਾ ਰਹੇ ਨੇ। ਅਤੇ ਇਹ ਅੱਜ ਆਪਾਂ ਯਾਦ ਕਰ ਰਹੇ ਹਾਂ 1955 ਦੀ ਘਟਨਾ ਨੂੰ, ਅਤੇ ਇਹ ਰੈਗੂਲਰ ਨੇ। ਮਤਲਬ ਇਹ ਕਦੀ ਕਿਸੇ ਬਹਾਨੇ, ਕਦੀ ਕਿਸੇ ਬਹਾਨੇ। 84 ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਸੀਗੇ, ਅਤੇ ਬਾਕੀ ਜਿਹੜੇ 38 ਗੁਰਦੁਆਰੇ 'ਚ ਉੱਥੇ ਕਿਹੜਾ ਜਰਨੈਲ ਸਿੰਘ ਬੈਠਾ ਸੀ? ਉਹਨਾਂ 'ਤੇ ਕਾਹਦੇ ਲਈ ਹਮਲਾ ਹੋਇਆ ਸੀ? ਮਸਲੇ ਇਹ ਨਹੀਂ ਹੈਗੇ। ਮਸਲਾ ਜਿਹੜੀ ਸਟੇਟ ਆ, ਜਿਹੜੀ ਸਿੱਖਾਂ ਦੇ ਖਿਲਾਫ ਸਟੇਟ ਆ, ਜਿਹੜੀ ਉਹ ਸਾਨੂੰ ਆਪਣੇ ਅਕੋਰਡਿੰਗ, ਆਪਣੀ ਮਰਜ਼ੀ ਨਾਲ ਮਤਲਬ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ। ਅਤੇ ਉਹਦੇ ਖਿਲਾਫ ਜਿਹੜਾ ਇਹ ਪ੍ਰੋਟੈਸਟ ਆ, ਵਿਰੋਧ ਹੈ, ਵਿਦਰੋਹ ਆ, ਉਹ ਕਦੀ ਬਹੁਤ ਵੱਡੇ ਰੂਪ ਵਿੱਚ ਵੀ ਪ੍ਰਗਟ ਹੋ ਜਾਂਦਾ। ਹਥਿਆਰਾਂ ਨਾਲ ਵੀ ਵਿਦਰੋਹ ਪ੍ਰਗਟ ਹੋਇਆ ਪਿਛਲੇ ਦੌਰ ਦੇ ਵਿੱਚ। ਹੁਣ ਵੀ ਜਿਹੜੇ ਤੁਸੀਂ ਜਿਹੜੇ ਧਰਨੇ, ਮੁਜ਼ਾਹਰੇ, ਇਹ ਸਾਰਾ ਕੀ ਹੈ? ਇਹ ਵਿਰੋਧ ਹੀ ਹੈ। ਔਰ ਇਹ ਵਿਰੋਧ ਮੈਂ ਸਮਝਦਾ ਵੀ ਇਹ ਹੁਣ ਜਿੱਦਾਂ ਵਿਆਪਕ ਰੂਪ ਲੈ ਚੁੱਕਾ ਹੈ, ਇਕੱਲਾ ਪੰਜਾਬ 'ਚ ਨਹੀਂ, ਪੂਰੇ ਦੇਸ਼ ਦੇ ਵਿੱਚ। ਇਹ ਜਿਹੜੇ ਮਤਲਬ ਇਹਨਾਂ ਦੇ ਹੈਗੇ ਆ ਵੀ ਟਕਰਾਅ ਦੋ ਫਲਸਫਿਆਂ ਦਾ ਹੈ, ਮੰਨੂ ਦੇ ਫਲਸਫੇ ਦਾ ਅਤੇ ਗੁਰੂ ਨਾਨਕ ਦੇ ਫਲਸਫੇ ਦਾ। ਇਸ ਟਕਰਾਅ ਦੇ ਵਿੱਚੋਂ ਹੁਣ ਕੌਣ ਅੱਗੇ ਨਿਕਲਦਾ ਹੈ, ਕੌਣ ਪਿੱਛੇ ਰਹਿੰਦਾ ਹੈ? ਕਿਉਂਕਿ ਮੰਨੂ ਦਾ ਫਲਸਫਾ ਟੋਟਲ ਮਨੁੱਖਤਾ ਦੇ ਖਿਲਾਫ। ਅਤੇ ਹੁਣ ਮਨੁੱਖਤਾ ਨੂੰ ਤੁਸੀਂ ਕਿੰਨਾ ਕੁ ਦਬਾ ਲਓਗੇ ਅੱਜ ਦੇ ਯੁੱਗ ਵਿੱਚ, 21ਵੀਂ ਸਦੀ ਵਿੱਚ? ਠੀਕ ਹੈ, ਤੁਸੀਂ 500 ਸਾਲ, 5000 ਸਾਲ ਤੁਸੀਂ ਗੁਲਾਮ ਬਣਾ ਕੇ ਰੱਖਿਆ। ਉਹਨਾਂ ਨੂੰ ਛੱਪੜਾਂ ਤੱਕ ਪਾਣੀ ਨਹੀਂ ਪੀਣ ਦਿੱਤਾ ਗਿਆ, ਉਹਨਾਂ ਨੂੰ ਜੁੱਤੀ ਨਹੀਂ ਪਾਉਣ ਦਿੱਤੀ, ਉਹਨਾਂ ਨੂੰ ਕੱਪੜੇ ਨਹੀਂ ਪਾਉਣ ਦਿੱਤੇ, ਉਹਨਾਂ ਨੂੰ ਮੰਦਰਾਂ 'ਚ ਨਹੀਂ ਜਾਣ ਦਿੱਤਾ, ਉਹਨਾਂ ਨੂੰ ਆਪਣੀ ਜੂਠਨ ਖਵਾਈ। ਤੁਸੀਂ ਕਰ ਲਿਆ ਤੁਸੀਂ ਫਿਰ, ਜਿੰਨਾ ਚਿਰ ਤੁਹਾਡਾ ਸੀਗਾ ਪੁੱਗਦਾ। ਪਰ ਹੁਣ ਇਹ ਸੰਭਵ ਨਹੀਂ ਹੈਗਾ। ਇਹ ਬਗਾਵਤ ਹੀ ਹੋਣੀ ਆ ਦੇਰ ਸਵੇਰ। ਇਹ ਬਗਾਵਤ ਦੇ ਹੀ ਮੁੱਢ ਵੱਜ ਰਹੇ ਨੇ। ਇਹ ਕਦੀ ਮਤਲਬ ਕਿਸਾਨ ਅੰਦੋਲਨ ਦੇ ਰੂਪ ਵਿੱਚ ਆ ਜਾਂਦਾ ਹੈ। ਹੁਣ ਆ ਫੌਜੀਆਂ ਦੀ ਜਿਹੜੀ ਇਹਨਾਂ ਨੇ ਉਹ ਨਵਾਂ ਸਕੀਮ ਲਿਆਂਦੀ ਹੈ, ਅਗਨੀ। ਐਕਚੁਅਲ ਤਾਂ ਉਹ RSS ਦੀ ਹੀ ਉਹਨਾਂ ਨੇ ਇੱਕ ਬਣਾਉਣੀ ਆ, ਟ੍ਰੇਨਡ ਇੱਕ ਬ੍ਰਿਗੇਡ ਬਣਾਉਣਾ ਹੈ ਉਹਨਾਂ ਨੇ। ਅਤੇ ਲੋਕਾਂ ਨੂੰ ਸਮਝ ਆਉਂਦੀ ਹੈ ਨਾ, ਜਦੋਂ ਅੱਗੇ ਸਮਝ ਨਹੀਂ ਸੀ ਆਉਂਦੀ। ਹੁਣ ਸਮਝਾਉਣ ਵਾਲੇ ਮੌਜੂਦ ਨੇ, ਉਹ ਸਮਝਾ ਦਿੰਦੇ ਨੇ ਨਾਲੋਂ ਨਾਲ, ਅਤੇ ਨਾਲ ਦੀ ਨਾਲ ਵਿਰੋਧ ਹੋ ਜਾਂਦਾ, ਨਾਲ ਦੀ ਨਾਲ ਵਿਦਰੋਹ ਹੋ ਜਾਂਦਾ। ਅਖੀਰ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਜਿਹੜੇ ਪੰਜਾਬ ਦੇ ਜਾਂ ਜਿਹੜੇ ਸਿੱਖ ਚਿੰਤਕ ਨੇ, ਉਹਨਾਂ ਦੇ ਵੱਲੋਂ ਇੱਕ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਕਿ ਮਾਸਟਰ ਤਾਰਾ ਸਿੰਘ ਜਾਂ ਜਿਹੜੇ ਸਰਦਾਰ ਬਲਦੇਵ ਸਿੰਘ ਸਨ, ਤਾਂ ਉਹਨਾਂ ਨੇ ਜਦੋਂ ਅੰਗਰੇਜ਼ ਹਕੂਮਤ ਪਾਕਿਸਤਾਨ ਮੁਸਲਮਾਨਾਂ ਨੂੰ ਦੇ ਕੇ ਜਾ ਰਹੀ ਸੀ, ਹਿੰਦੂਆਂ ਨੂੰ ਹਿੰਦੁਸਤਾਨ ਦਿੱਤਾ ਜਾ ਰਿਹਾ ਸੀ, ਤਾਂ ਉਸ ਵਕਤ ਜਿਹੜੇ ਮਾਸਟਰ ਤਾਰਾ ਸਿੰਘ ਸੀ ਜਾਂ ਬਲਦੇਵ ਸਿੰਘ ਸੀ, ਉਹਨਾਂ ਨੂੰ ਹਿੰਦ ਹਕੂਮਤ ਨੇ ਆਪਣੇ ਕਲਾਵੇ ਦੇ ਵਿੱਚ ਲੈ ਕੇ ਛੱਲ ਲਿਆ। ਤਾਂ ਕੀ ਲੱਗਦਾ ਸੀ ਕਿ ਹਿੰਦ ਹਕੂਮਤ ਉਹਨਾਂ ਲੋਕਾਂ ਦੇ ਉੱਪਰ ਭਾਰੀ ਪੈ ਗਈ? ਦੇਖੋ, ਉਦੋਂ ਜਿਹੜੇ ਹਾਲਾਤ ਸੀਗੇ, ਕਈ ਚੀਜ਼ਾਂ ਜਿਹੜੀਆਂ ਇਹਦੇ 'ਚ ਜਿਹੜੀਆਂ ਸ਼ਾਮਲ ਹੋਈਆਂ ਤਾਂ ਇਹ ਹਾਲਾਤ ਬਣੇ। ਕਿਉਂਕਿ ਇੱਕ ਤਾਂ ਮਾਸਟਰ ਤਾਰਾ ਸਿੰਘ ਜੀ ਦਾ ਪਹਿਲੀ ਪੀੜ੍ਹੀ ਦਾ ਸਿੱਖ ਹੋਣਾ ਬਹੁਤ ਵੱਡਾ ਇੱਕ ਕਾਰਨ ਬਣਿਆ। ਕਿਉਂਕਿ ਉਹਨੂੰ ਲੱਗਦਾ ਹੀ ਨਹੀਂ ਸੀਗਾ ਵੀ ਹਿੰਦੂ ਅਤੇ ਸਿੱਖ ਵੱਖਰੇ ਆ। ਕਿਉਂਕਿ ਉਹਦੇ ਮਾਮੇ, ਮਾਸੜ, ਚਾਚੇ, ਤਾਏ ਸਾਰੇ ਤਾਂ ਹਿੰਦੂ ਸੀਗੇ, ਅਤੇ ਉਹਨਾਂ ਨੂੰ ਉਹ ਕਿਉਂ ਹਿੰਦੂਆਂ ਨੂੰ ਆਪਣੇ ਆਪ ਨੂੰ ਵੱਖ ਸਮਝ। ਅਤੇ ਇੱਕ ਜਿਹੜਾ ਸਾਡਾ ਪਿਛਲਾ ਸਾਰਾ ਇਤਿਹਾਸ ਸੀਗਾ ਸਿੱਖਾਂ ਦੇ ਜੰਗ ਯੁੱਧਾਂ ਜਿਹੜੀਆਂ ਸੀਗੀਆਂ, ਕਿਉਂਕਿ ਮੁਗਲ ਰਾਜ ਕਰਦੇ ਸੀ ਦੇਸ਼ 'ਤੇ, ਮੁਗਲਾਂ ਦੇ ਜ਼ੁਲਮਾਂ ਦੇ ਖਿਲਾਫ ਸੀਗੇ। ਹਾਲਾਂਕਿ ਪਹਾੜੀ ਰਾਜਿਆਂ ਦੇ ਖਿਲਾਫ ਵੀ ਮਹਾਰਾਜ ਦੀਆਂ ਜੰਗਾਂ ਯੁੱਧਾਂ ਹੋਈਆਂ ਸਾਡੇ ਨਾਲ। ਮਤਲਬ ਜੇ ਸਹੀ ਮੈਨੇਜ ਗਦਾਰੀਆਂ ਅਤੇ ਪਹਾੜੀਆਂ ਨੇ ਜ਼ਿਆਦਾ ਕੀਤੀਆਂ ਮੁਗਲਾਂ ਨਾਲੋਂ ਕਿਤੇ ਜ਼ਿਆਦਾ। ਪਰ ਉਹ ਜਿਹੜਾ ਪ੍ਰਚਾਰਿਆ ਗਿਆ, ਉਭਰਵਾਂ ਪ੍ਰਚਾਰ ਸੀ ਜਿਹੜਾ, ਉਹ ਮੁਗਲਾਂ ਦੇ ਖਿਲਾਫ ਸੀ। ਜਾਤੀਆਂ ਜਿਹੜੀਆਂ ਸੀ ਮੁਗਲਾਂ ਦੇ ਖਿਲਾਫ ਸੀਗਾ। ਮਤਲਬ ਸਾਹਿਬਜ਼ਾਦਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਸੀਗੀਆਂ, ਉਹ ਇੱਕ ਹਰ ਸਿੱਖ ਦੇ ਜ਼ਿਹਨ ਦੇ ਵਿੱਚ ਗਹਿਰੇ ਬੈਠੀਆਂ ਹੋਈਆਂ ਚੀਜ਼ਾਂ ਸੀ। ਉਹ ਮੁਸਲਮਾਨਾਂ ਦੇ ਨੇੜੇ ਜਾਣ ਨਹੀਂ ਸੀ ਦਿੰਦੀਆਂ ਇਹ ਗੱਲਾਂ, ਕਿਉਂਕਿ ਇਤਿਹਾਸ ਦਾ ਇੱਕ ਪੱਖ ਹੀ ਸਿੱਖਾਂ ਨੂੰ ਸੁਣਾਇਆ ਜਾਂਦਾ ਸੀ, ਜਦ ਕਿ ਦੂਜਾ ਪੱਖ ਜਿਹੜਾ ਸੀ ਜੇ ਉਹ ਨਾਲ ਦੀ ਨਾਲ ਸੁਣਾਇਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਔਖੇ ਦਿਨ ਜਿਹੜੇ ਆ, ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜਿਹੜੇ ਸਭ ਤੋਂ ਔਖੇ ਦਿਨ, ਉਹ ਸਭ ਤੋਂ ਔਖੇ ਦਿਨਾਂ 'ਚ ਮਹਾਰਾਜ ਦਾ ਸਾਥ ਤਾਂ ਸਭ ਤੋਂ ਜ਼ਿਆਦਾ ਮੁਸਲਮਾਨਾਂ ਨੇ ਦਿੱਤਾ। ਹਰ ਥਾਂ 'ਤੇ ਮੁਸਲਮਾਨ ਮਹਾਰਾਜ ਨੂੰ ਕੱਢ ਕੇ ਲੈ ਕੇ ਗਏ। ਉਹ ਇਤਿਹਾਸ ਤਾਂ ਸੁਣਾਇਆ ਹੀ ਨਹੀਂ ਗਿਆ ਕਿਸੇ ਨੂੰ। ਸੁਣਾਇਆ ਇਹ ਗਿਆ ਵੀ ਸਾਡੀ ਵੱਢ ਟੁੱਕ ਜਿਹੜੀ ਆ ਉਹ ਮੁਸਲਮਾਨਾਂ ਨੇ ਕੀਤੀ ਹੈ। ਜਿਨ੍ਹਾਂ ਦਾ ਜਿਹੜਾ ਪ੍ਰਸਤਾਵ ਸੀਗਾ ਉਹ ਸਿਰਫ ਇਸ ਕਰਕੇ ਠੁਕਰਾਇਆ ਗਿਆ ਵੀ ਨਹੀਂ, ਅਸੀਂ ਇਹਨਾਂ ਨਾਲ ਨਹੀਂ ਰਹਿ ਸਕਦੇ, ਅਸੀਂ ਹਿੰਦੂਆਂ ਨਾਲ ਰਹਿ ਲਾਂਗੇ। ਅਤੇ ਹਿੰਦੂਆਂ ਦੇ ਬਾਰੇ ਜਿਹੜੀ ਉਹਦੀ ਰਾਏ ਸੀਗੀ ਜਿਨ੍ਹਾਂ ਦੀ, ਵੀ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਵੇਖਿਆ ਗੁਲਾਮੀ ਦੇ ਦੌਰ 'ਚ, ਅਤੇ ਜਿੱਦਣ ਇਹ ਹਾਕਮ ਹੋਣਗੇ ਅਤੇ ਤੁਸੀਂ ਇਹਨਾਂ ਦੇ ਗੁਲਾਮ ਹੋਗੇ, ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਇਹਨਾਂ ਦੀ ਅਸਲ ਖਸਲਤ ਕੀ ਹੈ।
ਤੇ ਉਹ ਸਾਰੀਆਂ ਚੀਜ਼ਾਂ ਹੁਣ ਸਾਹਮਣੇ ਆਈਆਂ। ਜੇ ਅਸੀਂ ਉਦੋਂ ਜਿਨ੍ਹਾਂ ਦਾ ਪ੍ਰਸਤਾਵ ਮੰਨ ਲੈਂਦੇ, ਜਿਵੇਂ ਉਹ ਕਹਿੰਦਾ ਸੀਗਾ ਵੀ ਤੁਸੀਂ ਇੱਥੇ ਰਹਿ ਜਾਓ, ਤੇ ਸਾਡੇ ਇੱਕ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਵੀ ਅਸੀਂ ਤਾਂ ਘੱਟ ਗਿਣਤੀ 'ਚ ਹਾਂ ਤੇ ਮੁਸਲਮਾਨ ਵੱਧ ਗਿਣਤੀ 'ਚ ਹੈ, ਤੇ ਜਦੋਂ ਤੁਸੀਂ ਵੱਧ ਗਿਣਤੀ 'ਚ ਹੋਵੋਗੇ ਤੇ ਉਦੋਂ ਤੁਸੀਂ ਸਾਡੇ ਨਾਲ ਜ਼ਿਆਦਤੀਆਂ ਕਰੋਗੇ। ਤੇ ਜਿਨ੍ਹਾਂ ਦਾ ਜਿਹੜਾ ਤਰਕ ਸੀ ਉਹ ਬੜਾ ਵਧੀਆ ਸੀਗਾ। ਉਹ ਕਹਿੰਦਾ ਵੀ ਤੁਹਾਨੂੰ ਲੱਗਦਾ ਅਸੀਂ ਬਹੁ ਗਿਣਤੀ 'ਚ, ਤੁਸੀਂ ਆ ਜਿਹੜੀ ਤੁਹਾਡੀ ਆਹ ਗਿਣਤੀ ਆ ਇਹ ਥੋੜ੍ਹੀ ਰਹਿਣੀ ਹੈ। ਜਿੱਦਣ ਤੁਸੀਂ ਸਾਡੇ ਨਾਲ ਆਓਗੇ ਉਹਦੇ ਜਿੰਨਾ ਤੁਹਾਡਾ ਪੰਜਾਬੀ ਅਰੋੜਾ ਭਾਈਚਾਰਾ, ਖੱਤਰੀ ਭਾਈਚਾਰਾ ਹੈ, ਇਹ ਸਾਰੇ ਸਿੱਖ ਬਣ ਜਾਣੇ ਤੇ ਉਲਟਾ ਹੋ ਜਾਣਾ ਕੰਮ। ਤੇ ਬਹੁ ਗਿਣਤੀ 'ਚ ਤੁਸੀਂ ਹੋ ਜਾਣਾ, ਅਸੀਂ ਘੱਟ ਗਿਣਤੀ 'ਚ ਰਹਿ ਜਾਣਾ। ਜੇ ਲੋਕਤੰਤਰ ਤਰੀਕੇ ਨਾਲ ਦੇਸ਼ ਚੱਲਣਾ ਤੇ ਬਹੁ ਗਿਣਤੀ ਤੁਸੀਂ ਹੋਵੋਗੇ, ਅਸੀਂ ਘੱਟ ਗਿਣਤੀ 'ਚ ਹੋਵਾਂਗੇ। ਤੇ ਪਰ ਅਸੀਂ ਘੱਟ ਗਿਣਤੀ ਹੁੰਦਿਆਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ। ਪਰ ਗੱਲ ਤਾਂ ਉੱਥੇ ਹੀ ਸੀ ਨਾ ਵੀ ਕੁਝ ਲਾਲਚ ਸੀ, ਕੁਝ ਇਹੋ ਜਿਹੇ ਹਾਲਾਤ ਸੀਗੇ ਵੀ ਮਾਸਟਰ ਤਾਰਾ ਸਿੰਘ ਦੀ ਪ੍ਰੋਬਲਮ ਇਹ ਸੀਗੀ ਕਿ ਉਹ ਹਿੰਦੂ ਪਰਿਵਾਰ 'ਚੋਂ ਆਇਆ ਸੀ, ਪਹਿਲੀ ਪੀੜ੍ਹੀ ਦਾ ਸਿੱਖ ਸੀਗਾ, ਔਰ ਉਹਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਹਿੰਦੂਆਂ ਨਾਲ ਸਾਡਾ ਕੁਝ ਵਖਰੇਵਾਂ। ਮਾਸਟਰ ਬਲਦੇਵ ਸਿੰਘ ਉਹਨਾਂ ਦਾ ਲਾਲਚ ਵੱਡਾ ਸੀਗਾ ਕਿ ਉਹਨਾਂ ਦੀ ਸਾਰੀ ਇੰਡਸਟਰੀ ਸੀ ਇੱਧਰ, ਰਾਜੇ ਸੀ, ਇੱਕ ਤਰ੍ਹਾਂ ਦੇ ਰਜਵਾੜੇ ਸੀਗੇ। ਉਹਨਾਂ ਨੂੰ ਲੱਗਿਆ ਕਿ ਜੇ ਖਾਲਿਸਤਾਨ ਬਣਦਾ ਤਾਂ ਮੇਰਾ ਸਭ ਕੁਝ ਬਾਹਰ ਰਹਿ ਜਾਣਾ। ਜਦ ਕਿ ਇਹ ਮੈਂ ਸਮਝਦਾ ਵੀ ਉਹਨਾਂ ਦੀ ਬਹੁਤ ਵੱਡੀ ਗਫਲਤ ਸੀਗੀ ਵੀ ਜਿਸ ਦੇਸ਼ ਦੇ ਤੁਸੀਂ ਆਪ ਮਾਲਕ ਹੁੰਦੇ ਤੇ ਤੁਸੀਂ ਇਹੋ ਜਿਹੀ ਇੰਡਸਟਰੀ ਜਿੰਨੀ ਮਰਜ਼ੀ ਤੁਸੀਂ ਲਾਉਣੀ ਸੀ ਇੰਡਸਟਰੀ, ਸਾਰੇ ਦੇਸ਼ ਦੀ ਇੰਡਸਟਰੀ ਤੁਸੀਂ ਲਾਉਣੀ ਸੀ, ਜਿਹੋ ਜਿਹੀ ਮਰਜ਼ੀ ਇੰਡਸਟਰੀ ਲਾਉਂਦੇ, ਜਿਸ ਤਰ੍ਹਾਂ ਦੀ ਮਰਜ਼ੀ। ਤੁਸੀਂ ਤਾਂ ਰਾਜੇ ਸੀ ਉਸ ਦੇਸ਼ ਦੇ। ਫਿਰ ਵੀ 1955 ਦੇ ਜਿਹੜਾ ਅਟੈਕ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ 1984 ਨੂੰ ਅਟੈਕ ਕੀਤਾ ਜਾਂਦਾ ਹੈ। ਤਾਂ ਜਿਹੜਾ 1984 ਨੂੰ ਅਟੈਕ ਹੁੰਦਾ ਹੈ ਕਿ ਉਹਦਾ ਮੁੱਢ 1955 ਤੋਂ ਫਿਰ ਬੰਨ੍ਹ ਦਿੱਤਾ ਜਾਂਦਾ। ਨੀਅਤ ਹੁੰਦੀ ਹੈ ਨਾ, ਹਾਕਮਾਂ ਦੀ ਨੀਅਤ ਹੁੰਦੀ ਹੈ, ਸਟੇਟ ਦੀ ਜਿਹੜੀ ਪਾਲਿਸੀ ਹੁੰਦੀ ਹੈ। ਸਟੇਟ ਦੀ ਪਾਲਿਸੀ ਤਾਂ ਪਹਿਲੇ ਦਿਨੋਂ ਤੈਅ ਹੋ ਗਈ ਸੀ ਵੀ ਆਪਾਂ ਇਹਨਾਂ ਨੂੰ ਦਬਾ ਕੇ ਰੱਖਣਾ, ਅਤੇ ਉਹ ਪਾਲਿਸੀ ਨੂੰ ਕਦੋਂ ਕਿਸ ਰੂਪ ਵਿੱਚ ਇੰਪਲੀਮੈਂਟ ਕਰਦੇ ਆ ਉਹ ਵਾਰੀ ਸਾਡੇ ਸਾਹਮਣੇ ਆਉਂਦਾ ਰਿਹਾ। ਵੀ 1955 'ਚ ਹੋਈ ਉਹ ਪਾਲਿਸੀ ਇੰਪਲੀਮੈਂਟ, 1984 'ਚ ਹੋਈ ਇੰਪਲੀਮੈਂਟ। ਫਿਰ ਇਹ ਸਾਰੀਆਂ ਜਿਹੜੀਆਂ ਹੈਗੀਆਂ ਸਾਜ਼ਿਸ਼ਾਂ ਜਿਹੜੀਆਂ ਸਾਡੇ ਖਿਲਾਫ, ਉਹਨਾਂ ਨੂੰ ਜਸਟੀਫਾਈ ਠਹਿਰਾਉਣ ਵਾਸਤੇ ਬਰਨਾਲੇ ਤੋਂ ਵੀ ਅਟੈਕ ਕਰਵਾਇਆ ਵੀ ਇਕੱਲੇ ਇਹ ਥੋੜ੍ਹੀ ਆ ਵੀ ਅਸੀਂ ਹਿੰਦੂ ਹਾਂ ਤਾਂ ਅਟੈਕ ਕਰਦੇ ਹਾਂ। ਹਾਲਾਤ ਪੈਦਾ ਹੁੰਦੇ ਆ ਕਿ ਸਰਕਾਰ ਨੂੰ ਅਟੈਕ ਕਰਨਾ ਪੈਂਦਾ, ਫਿਰ ਬਰਨਾਲੇ ਤੋਂ ਕਰਵਾਇਆ ਉਹ ਅਟੈਕ ਜਸਟੀਫਾਈ ਕਰਾਉਣ ਵਾਸਤੇ। ਕੁੱਲ ਮਿਲਾ ਕੇ ਇਹ ਹੈ ਤੁਹਾਡੀ ਆਈਡੈਂਟਿਟੀ ਹੈ ਜਿਹੜੀ ਨਾ, ਉਹ ਉਸ 'ਤੇ ਅਟੈਕ ਵੀ ਇਹਨੂੰ ਕਿਵੇਂ ਖ਼ਤਮ ਕੀਤਾ ਜਾਵੇ, ਇਹਨੂੰ ਕਿਵੇਂ ਜਜ਼ਬ ਕੀਤਾ ਜਾਵੇ। ਅਤੇ ਇਹ ਹੋ ਨਹੀਂ ਸਕਣਾ, ਕਿਉਂਕਿ ਜਿਹੜੀ ਚੀਜ਼ ਹੋ ਨਹੀਂ ਸਕਣੀ, ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗੇ, ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਕਹਿਣਾ ਚਾਹੁੰਦਾ ਵੀ ਇਹ ਜਿੱਦ ਛੱਡ ਦਿਓ। ਇਹ ਹੋ ਨਹੀਂ ਸਕਣੀ, ਇਹ ਹੋਣ ਵਾਲੀ ਨਹੀਂ। ਤੁਸੀਂ ਜਿੰਨੇ ਮਰਜ਼ੀ ਸਾਨੂੰ ਮਿੱਠੇ ਪਿਆਰੇ ਹੋ ਕੇ ਭੁਲੇਖੇ ਵੀ ਦੇਣ ਦੀ ਕੋਸ਼ਿਸ਼ ਕਰੋਗੇ, ਸਾਨੂੰ ਤੁਹਾਡੀ ਨੀਅਤ ਵੀ ਪਤਾ ਹੈ। ਸਾਨੂੰ ਬਰਾਬਰ ਦੀ ਸ਼ਹਿਰੀ ਮੰਨੋ, ਸਾਡੇ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ। ਤੁਸੀਂ ਵੀ ਆਰਾਮ ਨਾਲ ਰਹੋ, ਅਸੀਂ ਵੀ ਆਰਾਮ ਨਾਲ ਰਵਾਂਗੇ। ਦੋਸਤੋ, ਸ਼ਾਇਦ ਭਾਰਤ ਤਾਂ ਨਹੀਂ, ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਉਸੇ ਦੇਸ਼ ਦੇ ਵਿੱਚ ਵਸ ਰਹੇ ਇੱਕ ਖਾਸ ਫਿਰਕੇ ਨੂੰ ਟਾਰਗੇਟ ਕਰਕੇ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਪਰ ਭਾਰਤੀ ਫੌਜ ਵੱਲੋਂ ਅਟੈਕ ਕੀਤਾ ਜਾਣਾ ਬਹੁਤ ਦੁਖਦਾਇਕ ਔਰ ਬਹੁਤ ਮੰਦਭਾਗਾ ਹੈ। ਤਾਂ ਜਿਸ ਦਾ ਖਮਿਆਜ਼ਾ ਕਿਤੇ ਨਾ ਕਿਤੇ ਜਿਹੜੀ ਭਾਰਤੀ ਹਕੂਮਤ ਹੈ ਉਹ ਆਪਣੇ ਕੀਤੇ ਦੀ ਸਜ਼ਾ ਪਿਛਲੇ ਦੇ ਲੰਬੇ ਸਮੇਂ ਤੋਂ ਪਾਉਂਦੀ ਆਈ ਹੈ। ਕਿਉਂਕਿ ਸਿੱਖਾਂ ਦਾ ਇਤਿਹਾਸ ਰਿਹਾ ਕਿ ਜਦੋਂ ਵੀ ਕਿਸੇ ਵਿਰੋਧੀ ਨੇ ਅਟੈਕ ਕੀਤਾ ਤਾਂ ਸਿੱਖਾਂ ਨੇ ਉਸ ਦੀ ਪਾਈ ਹੋਈ ਭਾਜੀ ਦਾ ਜਵਾਬ ਜ਼ਰੂਰ ਦਿੱਤਾ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ, ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਧੰਨਵਾਦ।